ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਤੇ ਦੇਸ਼ ਵਿਦੇਸ਼ ਵਿੱਚ TV84 ਨੂੰ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ। ਅੱਜ ਦੇ ਇਸ ਮੁਜ਼ਾਕਰਾਤ ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਨੇ ਦੀਪ ਸਿੱਧੂ। ਦੀਪ ਸਿੱਧੂ ਦਾ ਨਾਂ ਅੱਜ ਸਾਰੀ ਦੁਨੀਆ 'ਚ ਵਸਦੇ ਪੰਜਾਬੀ ਜਾਣਦੇ ਨੇ ਅਤੇ ਦੀਪ ਸਿੱਧੂ ਨੇ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਜਾਂ ਪੰਜਾਬ ਦੀ ਜਿਹੜੀ ਰੈਵੋਲਿਊਸ਼ਨਰੀ ਪੋਲੀਟਿਕਸ ਆ, ਪੰਜਾਬ ਦੇ ਹੱਕਾਂ ਦੀ ਗੱਲ ਹੋਵੇ, ਉਸ ਨੂੰ ਇੱਕ ਜਿਵੇਂ ਨਵਾਂ ਮੋੜ ਦਿੱਤਾ ਆ, ਉਸ ਤੋਂ ਵੀ ਸਾਰੇ ਪੰਜਾਬੀ ਜਾਣੂ ਨੇ। ਅਤੇ ਅੱਜ ਅਸੀਂ ਦੀਪ ਸਿੱਧੂ ਦੇ ਨਾਲ ਕੁਝ ਖਾਸ ਗੱਲਾਂ ਕਰਾਂਗੇ, ਖਾਸ ਕਰਕੇ ਜੋ ਦੀਪ ਸਿੱਧੂ ਦਾ ਵਿਜ਼ਨ ਆ ਪੰਜਾਬ ਨੂੰ ਲੈ ਕੇ, ਪੰਜਾਬ ਦੀ ਪੋਲੀਟਿਕਸ ਨੂੰ ਲੈ ਕੇ, ਉਸ ਬਾਰੇ ਗੱਲ ਕਰਾਂਗੇ। ਕਿਉਂਕਿ ਦੀਪ ਸਿੱਧੂ ਦਾ ਜੇਲ੍ਹ ਦਾ ਸਫ਼ਰ ਹੋਵੇ ਜਾਂ ਕਿਸਾਨੀ ਸੰਘਰਸ਼ ਦਾ ਜਿੰਨਾ ਵੀ ਸਾਰਾ ਸਫ਼ਰ ਆ, ਉਹ ਸਾਰਾ ਤੁਸੀਂ ਦੇਖ ਚੁੱਕੇ ਹੋ, ਵੱਖ-ਵੱਖ ਇੰਟਰਵਿਊਜ਼ 'ਚ ਸੁਣ ਚੁੱਕੇ ਹੋ। ਪਰ ਹੁਣ ਜੋ ਪੰਜਾਬ ਨੂੰ ਆਸਾਂ ਨੇ ਉਹ ਬਹੁਤ ਵੱਡੀਆਂ ਨੇ ਪੰਜਾਬ ਦੇ ਲੋਕਾਂ ਨੂੰ, ਕਿ ਦੀਪ ਸਿੱਧੂ ਸ਼ਾਇਦ ਜਿਵੇਂ ਸਾਰੀ ਪੰਜਾਬ ਦੀ ਸਿਆਸਤ ਆ ਜੋ ਇਸ ਮੋੜ ਤੱਕ ਪੰਜਾਬ ਨੂੰ ਲੈ ਕੇ ਆਈ ਆ, ਉਸ ਨੂੰ ਜਿਵੇਂ ਸਵਾਲ ਕਰਦੇ ਰਹੇ ਨੇ, ਰੱਦ ਕਰਦੇ ਰਹੇ ਨੇ, ਪਰ ਹੁਣ ਇਹ ਸਾਰੇ ਸਵਾਲ ਕਰਨ ਤੋਂ ਬਾਅਦ, ਉਹ ਸਿਆਸਤ ਨੂੰ ਰੱਦ ਕਰਨ ਤੋਂ ਬਾਅਦ ਅਗਲਾ ਰਾਹ ਕੀ ਹੋਵੇ, ਉਹ ਕਿਹੜਾ ਵਿਜ਼ਨ ਆ ਜੋ ਪੰਜਾਬ ਨੂੰ ਇਹਨਾਂ ਮੁਸ਼ਕਲਾਂ ਤੋਂ ਕੱਢ ਸਕਦਾ, ਉਸ ਬਾਰੇ ਅੱਜ ਅਸੀਂ ਗੱਲ ਕਰਾਂਗੇ। ਤੇ ਦੀਪ ਸਿੱਧੂ, ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ। ਤੇ ਜਿਵੇਂ ਮੈਂ ਆਪਣੀ ਇੰਟਰੋ 'ਚ ਵੀ ਇਹ ਗੱਲ ਕਹੀ ਆ ਕਿ ਅਸੀਂ ਅੱਜ ਵਿਜ਼ਨ ਤੇ ਗੱਲ ਕਰਾਂਗੇ, ਕਿਉਂਕਿ ਬੜੀਆਂ ਤੁਹਾਡੀਆਂ ਇੰਟਰਵਿਊਜ਼ 'ਚ ਹੋ ਚੁੱਕੀਆਂ ਨੇ। ਤਾਂ ਤੁਸੀਂ ਹੁਣ ਜਦੋਂ ਪੰਜਾਬ 'ਚ ਵਿਚਰਨਾ ਸ਼ੁਰੂ ਕੀਤਾ, ਤੁਸੀਂ ਆਪਣੇ ਫੇਸਬੁੱਕ ਤੇ ਪੋਸਟ ਪਾਈ ਕਿ ਮੈਂ ਫੇਰ ਆ ਰਿਹਾ, ਤਾਂ ਕਿਹੜਾ ਉਹ ਵਿਜ਼ਨ ਆ, ਕਿਹੜਾ ਉਹ ਏਜੰਡਾ ਆ ਜਿਹੜਾ ਲੈ ਕੇ ਤੁਸੀਂ ਪੰਜਾਬ 'ਚ ਜਾਓਗੇ, ਜਿਹਦੇ ਨਾਲ ਕਿ ਲੋਕ ਤੁਹਾਡੇ ਨਾਲ ਜੁੜਨ ਤੇ ਲੋਕ ਇਹ ਆਸ ਰੱਖਣ ਕਿ ਉਹ ਏਜੰਡਾ ਪੰਜਾਬ ਦੀਆਂ ਪ੍ਰੋਬਲਮਸ ਨੂੰ ਸੋਰਟ ਆਊਟ ਕਰ ਸਕਦਾ? ਦੇਖੋ, ਪਹਿਲੀ ਗੱਲ ਤਾਂ ਸਾਨੂੰ ਵਿਚਾਰਨਯੋਗ ਜਿਹੜੀ ਗੱਲ ਆ ਤੇ ਸਮਝਣੀ ਪਊਗੀ, ਤੇ ਉਹਦੇ ਤੇ ਲੰਬਾ ਸਮਾਂ ਲੱਗ ਸਕਦਾ। ਪੰਜਾਬ ਦੀ ਸਿਚੁਏਸ਼ਨ ਆ ਨਾ ਜਿਹੜੀ, ਉਹ ਬੜੀ ਕੰਪਲੈਕਸ ਆ, ਬੜੇ ਤਰ੍ਹਾਂ ਦੀਆਂ ਕੰਟਰਡਿਕਸ਼ਨਸ ਆ ਸੋਸਾਇਟੀ 'ਚ ਵੀ, ਪੋਲੀਟਿਕਸ 'ਚ ਵੀ, ਤੇ ਆਪਾਂ ਕਹਿ ਲਈਏ ਵੀ ਸਮਾਜਿਕ ਵੀ ਸਾਡੇ ਬੜੇ ਤਰ੍ਹਾਂ ਦੇ ਕੌਨਫਲਿਕਟਸ ਆ, ਕੰਟਰਡਿਕਸ਼ਨਸ ਆ। ਫਿਰ ਉਹ ਜਿਵੇਂ ਆਪਸ 'ਚ ਇੰਟਰੈਕਟ ਕਰਦੇ ਆ, ਉਹਦੇ ਨਾਲ ਇੱਕ ਨਵੀਂ ਕੰਪਲੈਕਸਿਟੀ ਪੈਦਾ ਹੋ ਜਾਂਦੀ ਆ। ਸੋ ਜੇ ਅਸੀਂ ਕਹੀਏ ਵੀ, ਤੁਸੀਂ ਆਮ ਤੌਰ ਤੇ ਉਦਾਹਰਨ ਦੇਖ ਲਓ, ਇੱਕ ਇਸ ਦੇਸ਼ ਦੀ, ਇੰਡੀਆ ਦੀ ਇੱਕ ਪੋਲੀਟਿਕਸ ਚੱਲ ਰਹੀ ਹੁੰਦੀ ਆ, ਪਰ ਪੰਜਾਬ ਦੀ ਇੱਕ ਪੋਲੀਟਿਕਸ ਅੱਡ ਚੱਲ ਰਹੀ ਹੁੰਦੀ ਆ, ਉਹਦੇ ਮਸਲੇ ਅੱਡ ਹੁੰਦੇ ਆ, ਹਨਾ। ਈਵਨ ਸੋਸ਼ਲ ਇਵੈਂਟਸ ਵੀ ਤੁਸੀਂ ਦੇਖ ਲਓ, ਸਾਡੇ ਜੇ ਇੱਥੇ ਕੋਈ ਸੋਸ਼ਲ ਇਵੈਂਟਸ ਹੋਣਗੇ ਜਾਂ ਸਾਡੇ ਬੜੇ ਤਰ੍ਹਾਂ ਦੀਆਂ ਮਾਸ ਇਰਪਸ਼ਨਸ ਹੋਈਆਂ, ਕਈ ਵਾਰੀ ਨੇਸ਼ਨ ਵਾਈਡ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਏਡੀ ਵੱਡੀ ਮਾਸ ਇਰਪਸ਼ਨ ਕਿਉਂ ਹੋ ਗਈ। ਉਹਦਾ ਜਿਹੜਾ ਰੀਜ਼ਨ ਆ ਉਹ ਇਸ ਕਰਕੇ ਵੱਖਰਾ, ਬਿਕਾਜ਼, ਔਰ ਅਸੀਂ ਕਹਿੰਦੇ ਵੀ ਹਾਂ ਬਿਕਾਜ਼ ਇਹ ਗੁਰੂਆਂ ਦੀ ਧਰਤੀ ਆ, ਤੇ ਇਸ ਧਰਤੀ ਤੇ ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ, ਉਹਨਾਂ ਨੇ ਰਹਿਬਰਾਂ ਨੇ, ਸਾਡੇ ਪੈਗੰਬਰਾਂ ਨੇ ਉਸ ਵੇਲੇ ਦੀਆਂ ਪ੍ਰਚਲਿਤ ਧਾਰਾਵਾਂ ਸੀ ਜਿਹੜੀਆਂ, ਜਾਂ ਉਦੋਂ ਦੇ ਜਿਹੜੇ ਨੋਸ਼ਨ ਸੀ, ਉਹਨਾਂ ਨੂੰ ਰੱਦ ਕੀਤਾ ਤੇ ਇੱਕ ਨਵੀਂ ਸੋਚ ਇਸ ਖਿੱਤੇ ਨੂੰ ਦਿੱਤੀ, ਨਵੀਂ ਪਨੀਰੀ ਲਾਈ, ਨਵੀਆਂ ਪਿਰਤਾਂ ਪਾਈਆਂ, ਜਿਹਦੇ 'ਚ ਸਾਨੂੰ ਇਹ ਗੱਲ ਬੜੀ ਮਜ਼ਬੂਤੀ ਨਾਲ ਸਿਖਾਈ ਗਈ। ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਕੁਦਰਤ ਨੂੰ ਬੜਾ ਉਹਦੇ 'ਚ ਇੰਪੋਰਟੈਂਸ ਦਿੱਤੀ ਗਈ ਹੈ, ਪਰ ਇੱਕ ਯੂਨੀਵਰਸਲ ਪ੍ਰਿੰਸੀਪਲ ਨੂੰ ਹਮੇਸ਼ਾ ਗੁਰੂਆਂ ਨੇ ਪ੍ਰਮੋਟ ਕੀਤਾ, ਤੇ ਈਵਨ ਅਧਿਆਤਮ ਦੇ ਥਰੂ ਵੀ ਉਹ ਸਾਨੂੰ ਗੱਲ ਸਮਝਾਈ ਆ। ਇੱਕ ਤਾਂ ਡਾਇਵਰਸਿਟੀ ਤੇ ਦੂਜੀ ਹਾਰਮਨੀ। ਇਹ ਦੋ ਚੀਜ਼ਾਂ ਨੂੰ ਜੇ ਅਸੀਂ ਸਮਝਾਂਗੇ ਤਾਂ ਸਾਡੇ ਮਸਲਿਆਂ ਦਾ ਵੀ ਸਾਨੂੰ ਸਮਝ ਆ ਜੂਗੀ, ਉਹਨਾਂ ਦੇ ਹੱਲਾਂ ਦੀ ਵੀ ਸਮਝ ਆ ਜੂਗੀ। ਜੇ ਅਸੀਂ ਡਾਇਵਰਸਿਟੀ ਨੂੰ ਐਕਨੋਲੇਜ ਨਹੀਂ ਕਰਾਂਗੇ, ਉਹਨੂੰ ਪ੍ਰੋਟੈਕਟ ਨਹੀਂ ਕਰਾਂਗੇ, ਤੇ ਕੋਐਗਜ਼ਿਸਟ ਕਰਕੇ ਇੱਕ ਹਾਰਮਨੀ 'ਚ ਨਹੀਂ ਰਹਾਂਗੇ, ਕਿਉਂਕਿ ਕੁਦਰਤ ਦਾ ਅਸੂਲ ਆ ਇਹ, ਚਾਹੇ ਬਾਇਓਡਾਇਵਰਸਿਟੀ ਹੋਵੇ, ਕਲਚਰਲ ਡਾਇਵਰਸਿਟੀ ਹੋਵੇ, ਤੁਸੀਂ ਦੇਖੋ ਉਹ ਤੋਂ ਬਿਨਾਂ ਤਾਂ ਕੁਦਰਤ ਨੂੰ ਕਲਪਿਆ ਹੀ ਨਹੀਂ ਜਾ ਸਕਦਾ। ਸੋ ਪੰਜਾਬ ਨੇ ਉਹਨਾਂ ਫਲਸਫਿਆਂ ਨੂੰ ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤੇ ਸੀ, ਉਹਨਾਂ ਨੂੰ ਹਮੇਸ਼ਾ ਪ੍ਰਮੋਟ ਕੀਤਾ, ਉਸ ਸੱਚ ਤੇ ਖੜੇ ਆ, ਤੇ ਉਹਦੇ ਖਿਲਾਫ ਕੋਈ ਹੋਰ ਲਹਿਰ ਉੱਠਦੀ ਆ ਤਾਂ ਲੜਦੇ ਆ। ਤੁਸੀਂ ਇਹ ਵੇਖੋ, ਸਾਡੀ ਜਿਹੜੀ ਖੇਤੀ ਵੀ ਹੁੰਦੀ ਸੀ, ਅੱਜ ਕਿਸਾਨੀ ਸੰਘਰਸ਼ 'ਚ ਆਪਾਂ ਖੇਤੀ ਵੀ ਹੁੰਦੀ ਸੀ, ਤਾਂ ਸਾਡੀ ਖੇਤੀ ਜਿਹੜੀ ਇਹ ਡਾਇਵਰਸਿਟੀ ਸੀ ਨਾ, ਉਹਨੂੰ ਪ੍ਰੋਟੈਕਟ ਕਰਦੀ ਹੁੰਦੀ ਸੀ। ਬੜੇ ਸੈਂਸਿਟਿਵਲੀ ਸਾਡੇ ਜਿਹੜੇ ਪੁਰਖੇ ਸੀ, ਉਹਨਾਂ ਨੇ ਧਰਤੀ ਨੂੰ ਵੀ ਕਿਵੇਂ ਟਰੀਟ ਕਰਨਾ, ਉਹਨਾਂ ਨੇ ਪਾਣੀ ਨੂੰ ਕਿਵੇਂ ਵਰਤਣਾ, ਉਹਨਾਂ ਨੇ ਆਬੋ ਹਵਾ ਨੂੰ ਕਿਵੇਂ ਸ਼ੁੱਧ ਰੱਖਣਾ, ਤੇ ਅੱਜ ਅਸੀਂ ਕਿੱਥੇ ਖੜੇ ਹਾਂ। ਸੋ ਪੰਜਾਬ ਦੀ ਸਿਚੁਏਸ਼ਨ ਕੰਪਲੈਕਸ ਤੇ
ਕੌਂਟਰਾਡਿਕਟਰੀ ਇਸ ਕਰਕੇ ਹੋਈ ਪਈ ਆ ਕਿਉਂਕਿ ਅਸੀਂ ਆਪਦੇ ਫਲਸਫਿਆਂ ਤੋਂ ਦੂਰ ਹੁੰਦੇ ਗਏ। ਮਾਡਰਨ ਐਜੂਕੇਸ਼ਨ ਨੇ ਬਹੁਤ ਜ਼ਿਆਦਾ ਘਾਣ ਕੀਤਾ ਪੰਜਾਬ 'ਚ, ਔਰ ਰਹਿੰਦੀ ਖੁੰਦੀ ਜਿਹੜੀ ਅਸੀਂ ਕਹਿ ਲਓ ਵੀ ਆ ਕਮਿਊਨਿਸਟਿਕ ਵਿਚਾਰਧਾਰਾ, ਜਿਹੜੀ ਹੋਰਾਂ ਧਰਤੀਆਂ ਦੀ ਵਿਚਾਰਧਾਰਾ, ਹੋ ਸਕਦਾ ਉੱਥੇ ਉਹ ਫਲਸਫੇ ਸਕਸੈਸਫੁਲ ਵੀ ਹੋਣ, ਉਹਦੇ ਥਰੂ ਉਹਨਾਂ ਨੇ ਰੈਵੋਲਿਊਸ਼ਨ ਵੀ ਅਚੀਵ ਕੀਤੇ ਆ, ਪਰ ਅਸੀਂ ਆਪਦੇ ਰੈਵੋਲਿਊਸ਼ਨ ਹਮੇਸ਼ਾ ਅਚੀਵ ਕੀਤੇ ਆ ਤਾਂ ਸਾਡੇ ਗੁਰੂਆਂ ਦੇ ਦੱਸੇ ਹੋਏ ਜਿਹੜੇ ਫਲਸਫੇ ਸੀ ਉਸ ਦੇ ਅਧੀਨ ਸਾਡੇ ਨਿਸ਼ਾਨ ਸਾਹਿਬ ਨੂੰ ਅੱਗੇ ਰੱਖ ਕੇ, ਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੇ ਇੱਕ ਵੱਡੇ ਪਰਪਸ ਲਈ ਲੜੇ ਆ ਅਸੀਂ। ਮੇਰਾ ਤੁਸੀਂ ਗੱਲ ਜਿਹੜੀ ਕੀਤੀ ਹੈ ਡਾਇਵਰਸਿਟੀ ਦੀ ਕੀਤੀ ਹੈ, ਇੱਕ ਮਤਲਬ ਜਿਹੜੀ ਹੁਣ ਤੱਕ ਦੀ ਗੱਲਬਾਤ 'ਚੋਂ, ਹੁਣ ਡਾਇਵਰਸਿਟੀ ਇੱਕ ਫਿਲੋਸਫੀਕਲ ਟਰਮ ਆ, ਪਰ ਮਸਲਾ ਇਹ ਹੈ ਵੀ ਜਦੋਂ ਆਪਾਂ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਤੁਸੀਂ ਵੀ ਬਾਰ-ਬਾਰ ਕਿਹਾ ਵੀ ਜੇ ਕੁਛ ਸਵਾਰ ਹੋਣਾ ਪੰਜਾਬ ਦਾ ਤਾਂ ਉਹ ਸਿਆਸਤ ਰਾਹੀਂ ਸਵਾਰ ਹੋਣਾ ਆ, ਤਾਂ ਹੁਣ ਸਿਆਸਤ ਦੇ ਵਿੱਚ ਤੁਸੀਂ ਉਹਨੂੰ ਕਿਵੇਂ ਲੈ ਕੇ ਆਓਗੇ? ਜਿਹੜਾ ਮਤਲਬ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਕੋਲ ਇੱਕ ਡਾਇਵਰਸਿਟੀ ਨੂੰ ਸੰਭਾਲਣ ਦਾ ਜਾਂ ਇੱਕ ਮਤਲਬ ਗੁਰੂ ਸਾਹਿਬ ਦਾ ਸਾਨੂੰ ਇੱਕ ਸਿਧਾਂਤ ਆ ਜਿਹੜਾ ਕਿ ਡਾਇਵਰਸਿਟੀ ਦਾ ਸਤਿਕਾਰ ਕਰਨ ਦੀ ਗੱਲ ਕਰਦਾ, ਪਰ ਡਾਇਵਰਸਿਟੀ ਨੂੰ ਤੁਸੀਂ ਕਿੱਥੇ ਖਤਰਾ ਸਮਝ ਰਹੇ ਹੋ? ਤੇ ਡਾਇਵਰਸਿਟੀ ਜੇ ਤੁਹਾਡੀ ਥੀਮ ਆ ਤਾਂ ਉਹਨੂੰ ਕਿਵੇਂ ਤੁਸੀਂ ਇੱਕ ਆਮ ਭਾਸ਼ਾ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਓਗੇ ਕਿ ਉਹ ਕਿਵੇਂ ਲੋਕਾਂ ਨੂੰ ਇਸ ਸ਼ਬਦ ਦੇ ਉੱਤੇ ਤੁਸੀਂ ਲੋਕਾਂ ਨੂੰ ਲਾਮਬੰਦ ਕਰ ਸਕਦੇ ਹੋ? ਦੇਖੋ ਹਾਂਜੀ, ਇਹ ਗੱਲ ਤੁਹਾਡੀ, ਚਲੋ ਆਪਾਂ ਇਹਨੂੰ ਸੰਖੇਪ 'ਚ ਗੱਲ ਕਰਦੇ ਹਾਂ, ਡਿਸਕਸ਼ਨ ਬੜੀ ਲੰਬੀ ਆ। ਸੰਖੇਪ 'ਚ ਜੇ ਆਪਾਂ ਗੱਲ ਕਰਾਂਗੇ, ਅੱਜ ਦਾ ਜਿਹੜਾ ਦੌਰ ਆ ਨਾ ਦੁਨੀਆ 'ਚ ਵਰਲਡ ਓਵਰ, ਉਹ ਕੈਪੀਟਲਿਜ਼ਮ ਦਾ ਚੱਲ ਰਿਹਾ। ਕੈਪੀਟਲਿਜ਼ਮ ਜਿੱਥੇ ਜਿੱਥੇ ਦੁਨੀਆ 'ਚ ਗਿਆ, ਉੱਥੋਂ ਦੇ ਉਹਨੇ ਰਿਲੀਜੀਅਸ ਇੰਸਟੀਟਿਊਟਸ, ਫੈਮਿਲੀ ਇੰਸਟੀਟਿਊਟਸ, ਕਲਚਰਲ ਇੰਸਟੀਟਿਊਟਸ ਖਾ ਗਿਆ, ਖਤਮ ਕਰਤੇ। ਜਦੋਂ ਤੁਸੀਂ ਇਹਨਾਂ ਇੰਸਟੀਟਿਊਟਸ ਦੀ ਆਪਾਂ ਗੱਲ ਕਰਦੇ ਹਾਂ, ਇਹਦੇ 'ਚ ਹੀ ਤਾਂ ਤੁਹਾਡਾ ਇੱਕ ਐਗਜ਼ਿਸਟੈਂਸ ਸਾਂਭੀ ਬੈਠੇ ਹੁੰਨੇ ਆ ਨਾ, ਅਸੀਂ ਆਪਦੀ ਇੱਕ ਆਈਡੈਂਟਿਟੀ ਸਾਂਭੀ ਬੈਠੇ ਹੁੰਨੇ ਆ। ਸਾਡੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਨੂੰ ਜੇ ਅਸੀਂ ਐਡਰੈਸ ਕਰੀਏ, ਅੱਜ ਜਿਹੜੀ ਹੋਂਦ ਦੀ ਲੜਾਈ ਲੜੀ ਜਾਂਦੇ ਆ, ਉਹ ਇਸੇ ਕਰਕੇ ਆ ਕਿਉਂਕਿ ਨਵੀਂ ਪਾਲਿਸੀ, ਨਵੇਂ ਫਾਰਮ ਲਾਜ਼ ਉਹ ਕੈਪੀਟਲਿਸਟਿਕ ਇੱਕ ਜਿਹੜੀ ਆਈਡੀਓਲੋਜੀ ਆ ਉਹਨੂੰ ਪ੍ਰਮੋਟ ਕਰ ਰਹੇ ਆ, ਤੇ ਸਾਡੇ ਕੋਲੋਂ ਸਾਡੇ ਕਲਚਰ ਨੂੰ, ਸਾਡੇ ਰਿਲੀਜੀਅਸ ਇੰਸਟੀਟਿਊਟਸ ਨੂੰ, ਸਾਡੇ ਫੈਮਿਲੀ ਇੰਸਟੀਟਿਊਟਸ ਨੂੰ ਖਤਮ ਕਰ ਦੇਣਗੇ। ਹੁਣ ਵਰਲਡ ਓਵਰ ਜਦੋਂ ਡਾਇਵਰਸਿਟੀ ਦੀ ਗੱਲ ਕਰਦੇ ਆ ਤਾਂ ਅਸੀਂ ਵੀ ਉਸ ਡਾਇਵਰਸਿਟੀ 'ਚ ਪਾਰਟਿਸਿਪੇਟ ਕਰਦੇ ਆ ਨਾ, ਅਸੀਂ ਆਪਦਾ ਅੰਸ਼ ਲੈ ਕੇ ਜਾਂਦੇ ਆ ਵੀ ਦੇਖੋ ਅਸੀਂ ਵੀ ਨਿਆਰੇ ਆ, ਸਾਨੂੰ ਸਾਡੇ ਕਲਚਰ ਨਾਲ ਇਸ਼ਕ ਆ, ਸਾਨੂੰ ਸਾਡੀ ਆਈਡੀਓਲੋਜੀ ਨਾਲ ਇਸ਼ਕ ਆ। ਅਸੀਂ ਹੰਕਾਰ ਨਾਲ ਨਹੀਂ ਜਾਂਦੇ ਵੀ ਨਹੀਂ ਦੇਖੋ ਅਸੀਂ ਤਾਂ ਤੁਹਾਡੇ ਤੋਂ ਬਹੁਤ ਸੁਪੀਰੀਅਰ ਆ, ਨਹੀਂ, ਅਸੀਂ ਨਿਆਰੇ ਆ, ਸਾਨੂੰ ਗੁਰੂ ਸਾਹਿਬ ਨੇ ਬਣਾਇਆ ਨਿਆਰੇ ਆ, ਤੇ ਉਹਨੂੰ ਅਸੀਂ ਬੜੇ ਹੀ ਹਲੀਮੀ 'ਚ ਰਹਿ ਕੇ ਇਹ ਕਹਿੰਦੇ ਆ ਵੀ ਅਸੀਂ ਸਾਨੂੰ ਸਾਡੀ ਐਗਜ਼ਿਸਟੈਂਸ ਨਾਲ ਇਸ਼ਕ ਆ, ਤੇ ਇਸ ਡਾਇਵਰਸਿਟੀ ਨੂੰ ਤੁਸੀਂ ਖਤਮ ਨਾ ਕਰੋ। ਹੁਣ ਪੰਜਾਬ ਦੀ ਜਿਹੜੀ ਜੇ ਪੋਲੀਟਿਕਸ ਦੀ ਗੱਲ ਕਰਦੇ ਆ, ਤਾਂ ਪੋਲੀਟਿਕਸ ਦੀ ਵੀ ਜਦੋਂ ਆਪਾਂ ਗੱਲ ਕਰਦੇ ਆ ਨਾ ਆਮ ਤੌਰ ਤੇ ਪੰਜਾਬ 'ਚ, ਤਾਂ ਲੋਕਾਂ ਨੂੰ ਸਿਰਫ ਵੋਟ ਪੋਲੀਟਿਕਸ ਦੀ ਸਮਝ ਆ। ਇੱਥੇ ਪੋਲੀਟਿਕਸ ਉਹਨਾਂ ਨੂੰ ਜੇ ਆਪਾਂ ਕਹੀਏ ਕੌਨਫਲਿਕਟ ਪੋਲੀਟਿਕਸ, ਉਹਦੀ ਸਮਝ ਹੀ ਨਹੀਂ ਹੈ। ਫਿਰ ਉਹ ਪੋਲੀਟਿਕਸ ਹੋਰ ਕਈ ਡਾਇਮੈਂਸ਼ਨਸ 'ਚ ਐਗਜ਼ਿਸਟ ਕਰਦੀ ਆ, ਉਹਦੀ ਵੀ ਸਮਝ ਨਹੀਂ ਆ। ਇਹ ਗੱਲ ਲੋਕਾਂ ਨੂੰ ਸਮਝਾਉਣੀ ਪਊਗੀ ਵੀ ਜਦੋਂ ਅਸੀਂ ਪੰਜਾਬ ਨੂੰ ਕੋਈ ਸੋਲਿਊਸ਼ਨ ਦੇਣਾ, ਸਾਨੂੰ ਕੌਨਫਲਿਕਟ ਪੋਲੀਟਿਕਸ ਵੀ ਖੜੀ ਕਰਨੀ ਪਊਗੀ, ਸਾਨੂੰ ਮੇਨਸਟ੍ਰੀਮ ਪੋਲੀਟਿਕਸ ਵੀ ਖੜੀ ਕਰਨੀ ਪਊ ਜਿਹੜੀ ਵੋਟ ਪੋਲੀਟਿਕਸ ਆ, ਤੇ ਸਾਨੂੰ ਸਾਡੀ ਸਿਵਲ ਸੁਸਾਇਟੀ ਵੀ ਖੜੀ ਕਰਨੀ ਪਊ ਜਿਹੜੀ ਸਾਡੇ ਤੇ ਆ ਕੇ ਕੁੰਡੇ ਦਾ ਕੰਮ ਕਰੇ। ਜਿੱਥੇ ਉਹ ਬੰਦੇ ਗਲਤ ਹੋਣ ਤੇ ਉਹ ਬੰਦੇ ਉੱਠ ਕੇ ਖੜੇ ਹੋ ਕੇ ਕਹਿਣ ਵੀ ਆਹ ਵੇਖੋ ਜੀ, ਆਹ ਤੁਸੀਂ ਗਲਤ ਕਰ ਰਹੇ ਹੋ। ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਖਾੜਕੂ ਸੰਘਰਸ਼ 'ਚ ਕਿਤੇ ਜੇ ਕੋਈ ਹਿੰਦੂ ਭਰਾ ਮਾਰਿਆ ਜਾਂਦਾ ਸੀ ਤਾਂ ਬਹੁਤ ਸਿੱਖ ਉੱਠ ਕੇ ਕਹਿ ਦਿੰਦੇ ਸੀ ਵੀ ਨਹੀਂ, ਸਿੱਖ ਆਏ ਨਹੀਂ ਹੋ ਸਕਦੇ। ਜੇ ਤੁਹਾਡੇ ਯਾਦ ਆ ਤਾਂ ਉਹ ਸਿਵਲ ਸੁਸਾਇਟੀ ਦਾ ਪਾਰਟ ਅਦਾ ਕਰਦੇ ਸੀ ਵੀ ਸਿੱਖ ਐ ਨਹੀਂ ਹੋ ਸਕਦਾ, ਸਿੱਖ ਤਾਂ ਕਦੇ ਵਿਤਕਰਾ ਕਰ ਹੀ ਨਹੀਂ ਸਕਦਾ। ਅਸੀਂ ਤਾਂ ਇੱਕ ਬਹੁਤ ਵੱਡੇ ਪਰਪਸ ਲਈ ਲੜਦੇ ਹਾਂ, ਤੇ ਜੰਗ ਦੇ ਮੈਦਾਨ 'ਚ ਵੀ ਨਿਰਭਉ ਤੇ ਨਿਰਵੈਰ ਹੁੰਦੇ ਆ, ਦੁਸ਼ਮਣ ਨਾਲ ਲੜ ਵੀ ਰਹੇ ਆ ਤੇ ਨਿਰਵੈਰ ਆ। ਜਦੋਂ ਸਾਡੇ ਇਹ ਫਲਸਫੇ ਦੁਬਾਰਾ ਸਮਝ 'ਚ ਆਉਣ ਲੱਗ ਜਾਣਗੇ ਨਾ, ਉਸ ਵੇਲੇ ਅਸੀਂ ਆਪਦੇ ਆਪ ਨੂੰ ਫਿਰ ਲੱਭ ਲਾਂਗੇ। ਅਸੀਂ ਖੋਜ ਸਾਡੀ, ਇਹ ਕਹਿ ਲਓ ਵੀ ਇਫ ਵੀ ਹੈਵ ਟੂ ਫਾਈਂਡ ਆਰਸੈਲਵਸ, ਉਦੋਂ ਸਾਡੀ ਉਹ ਖੋਜ ਪੂਰੀ ਹੋ ਜਾਊ। ਇਹਨਾਂ ਫਲਸਫਿਆਂ ਤੇ, ਇਹਨਾਂ ਪਿਰਤਾਂ ਤੇ ਜਾਂ ਉਹਨਾਂ ਅਮਲਾਂ ਤੇ ਵਾਪਸ ਜਾਣਾ ਹੀ ਪਊ, ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਆ। ਤੁਸੀਂ ਗੱਲ ਕੀਤੀ ਆ ਪਹਿਲਾਂ ਵੀ ਇੰਟਰਵਿਊਜ਼ 'ਚ ਗੱਲ ਕੀਤੀ, ਇੱਕ ਵੋਟ ਪੋਲੀਟਿਕਸ ਦੀ, ਇੱਕ ਕਨਫਲਿਕਟ ਪੋਲੀਟਿਕਸ ਦੀ। ਤੁਸੀਂ ਮੈਨੂੰ ਲੱਗਦਾ ਇਹ ਵੀ ਸਪਸ਼ਟ ਕਰ ਚੁੱਕੇ ਹੋ ਕਿ ਤੁਸੀਂ ਹਜੇ ਵੋਟ ਪੋਲੀਟਿਕਸ ਵਾਲੇ ਪਾਸੇ ਨੂੰ ਨਹੀਂ ਜਾ ਰਹੇ ਵੀ, ਤਾਂ ਕਨਫਲਿਕਟ ਪੋਲੀਟਿਕਸ ਰਾਹ ਵੱਜਦਾ ਆ। ਤਾਂ ਦੀਪ ਸਿੱਧੂ ਜਿਹੜੀ ਕਨਫਲਿਕਟ ਪੋਲੀਟਿਕਸ ਦੀ ਗੱਲ ਕਰ ਰਿਹਾ, ਤੁਸੀਂ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਸਮਝ ਨਹੀਂ ਆ ਰਹੀ, ਪਰ ਇਹ ਸਮਝਾਉਣੀ ਵੀ ਤੁਹਾਡੀ ਜ਼ਿੰਮੇਵਾਰੀ ਆ।
ਉਹ ਹੁਣ ਤੁਸੀਂ ਦੱਸੋ ਕਿ ਲੋਕਾਂ ਨੂੰ ਦੇਸੀ ਭਾਸ਼ਾ ਜਿਵੇਂ ਆਪਣੇ ਪਿੰਡਾਂ ਦੇ ਲੋਕ ਵੀ ਸੁਣ ਰਹੇ ਹੋਣਗੇ ਕਿ ਕਿਹੜੀ ਉਹ ਪੋਲੀਟਿਕਸ ਹੈ, ਇਹ ਨਵਾਂ ਸ਼ਬਦ ਤੁਸੀਂ ਲੈ ਕੇ ਆਏ ਹੋ ਕਨਫਲਿਕਟ ਪੋਲੀਟਿਕਸ ਦਾ, ਕਿ ਦੀਪ ਸਿੱਧੂ ਕੀ ਕਰਨ ਜਾ ਰਿਹਾ? ਹਾਂਜੀ, ਨਹੀਂ ਇਹਦਾ ਦੇਖੋ, ਇਹ ਅੱਜ ਤੱਕ ਅਸੀਂ ਮਹਿਸੂਸ ਹੀ ਨਹੀਂ ਕੀਤਾ ਕਦੇ, ਔਰ ਐਕਸਪੀਰੀਅੰਸ ਵੀ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਜਦੋਂ ਸਾਡੇ ਪਹਿਲਾਂ ਸੰਘਰਸ਼ ਉੱਠੇ ਆ ਪੰਜਾਬ ਨੇ, ਬੜੇ ਸੰਘਰਸ਼ ਲੜੇ ਆ ਪੰਜਾਬ ਨੇ, ਕਦੇ ਵੀ ਸਾਡੀ ਜਿਹੜੀ ਸਿਆਸਤ ਦੇ ਜਿਹੜੇ ਵਿਧਾਨ ਸਭਾ 'ਚ ਜਾਂ ਪਾਰਲੀਮੈਂਟ 'ਚ ਬੰਦੇ ਜਾਂਦੇ ਆ, ਉਹਨਾਂ ਦਾ ਕੋਈ ਕੋਆਰਡੀਨੇਸ਼ਨ, ਜਿਹੜੇ ਉਹ ਬੰਦੇ ਜਿਹੜੇ ਗਰਾਊਂਡ 'ਚ ਧਰਨਿਆਂ 'ਚ ਮੋਰਚਿਆਂ 'ਚ ਲੜਦੇ ਆ, ਉਹਨਾਂ ਨਾਲ ਕੋਈ ਕੋਆਰਡੀਨੇਸ਼ਨ ਨਹੀਂ ਹੁੰਦਾ ਸੀ। ਉਹਨਾਂ ਦੀ ਆਪਸ 'ਚ ਕੋਈ ਸਹਿਮਤੀ ਨਹੀਂ ਹੁੰਦੀ ਸੀ। ਅੱਜ ਵੀ ਜੇ ਅਸੀਂ ਕਿਸਾਨੀ ਸੰਘਰਸ਼ ਲੜ ਰਹੇ ਹਾਂ ਤੇ ਤੁਸੀਂ ਮੈਨੂੰ ਦੱਸੋ, ਸਾਡੀ ਪੋਲੀਟੀਕਲ ਕਲਾਸ ਆ ਜਿਹੜੀ, ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਉਹਦਾ ਮੌਕਾ ਲੱਭਦੇ ਆ ਵੀ ਅਸੀਂ ਵੋਟਾਂ ਕਿਵੇਂ ਪੱਕੀਆਂ ਕਰੀਏ। ਇਹੀ ਚੀਜ਼ ਸਮਝਣੀ ਹੈ, ਇਹੀ ਫਰਕ ਅਸੀਂ ਸਮਝਣਾ। ਸਾਡੀ ਆਉਣ ਵਾਲੀ ਪੋਲੀਟਿਕਸ ਜਿਹੜੀ ਆਪਾਂ ਖੜੀ ਕਰਾਂਗੇ ਨਾ, ਉਹਦੇ 'ਚ ਜਿਨ੍ਹਾਂ ਨੂੰ ਤੁਸੀਂ ਜਿਤਾਓਗੇ ਉਹ ਤੁਹਾਡੇ ਨਾਲ ਮੋਰਚਿਆਂ ਤੇ ਧਰਨਿਆਂ 'ਚ ਬੈਠੇ ਹੋਣਗੇ। ਇਹ ਨਹੀਂ ਵੀ ਉਹ ਚੰਡੀਗੜ੍ਹ ਕੋਠੀਆਂ 'ਚ ਬੈਠੇ ਆ ਤੇ ਅਸੀਂ ਮੋਰਚੇ ਵਿੱਢੀ ਬੈਠੇ ਆ। ਇਹ ਕੰਮ ਨਹੀਂ ਹੋਣਾ। ਸੋ ਇਸ ਕਰਕੇ ਅਸੀਂ ਜੇ ਕੌਨਫਲਿਕਟ ਤੇ ਮੇਨ ਸਟ੍ਰੀਮ ਪੋਲੀਟਿਕਸ, ਹੁਣ ਉਹ ਵੋਟ ਪੋਲੀਟਿਕਸ ਕੀ ਕਰਦੀ ਆ ਤੇ ਕੌਨਫਲਿਕਟ ਪੋਲੀਟਿਕਸ ਕੀ ਕਰਦੀ ਆ? ਕੌਨਫਲਿਕਟ ਪੋਲੀਟਿਕਸ ਤੁਹਾਡੇ ਉਹਨਾਂ ਇਸ਼ੂਜ਼ ਨੂੰ ਖੜੇ ਕਰਦੀ ਆ, ਜਾਂ ਉਹਨਾਂ ਇਸ਼ੂਜ਼ ਨੂੰ ਪ੍ਰੋਟੈਕਟ ਕਰਦੀ ਆ ਜਿਹੜੇ ਐਕਚੁਅਲ ਪੰਜਾਬ ਦੇ ਪੋਲੀਟੀਕਲ ਇਸ਼ੂਜ਼ ਆ। ਤੇ ਵੋਟ ਪੋਲੀਟਿਕਸ ਉਹਨਾਂ ਇਸ਼ੂਜ਼ ਨੂੰ ਜਾ ਕੇ, ਜਿਵੇਂ ਕਹਿ ਦੋ ਵੀ ਦਿੱਲੀ ਤੱਕ ਜਾ ਕੇ ਰਿਪਰੈਜ਼ੈਂਟ ਕਰਦੀ ਆ, ਪਾਰਲੀਮੈਂਟ 'ਚ ਰਿਪਰੈਜ਼ੈਂਟ ਕਰਦੀ ਆ, ਜਿੱਥੋਂ ਬਾਹਰ ਬੈਠੇ ਵੱਡੇ ਵੱਡੇ ਮੁਲਕਾਂ ਨੂੰ ਵੀ ਲੱਗਦਾ ਵੀ ਆਹ ਜਿਹੜਾ ਇਸ਼ੂ ਉੱਠ ਰਹੇ ਆ, ਇਟਸ ਅ ਪੀਪਲਜ਼ ਵੌਇਸ, ਇਹ ਲੋਕਾਂ ਦੀ ਆਵਾਜ਼ ਆ। ਜੇ ਅਸੀਂ ਇਕੱਲੇ ਕੌਨਫਲਿਕਟ ਪੋਲੀਟਿਕਸ 'ਚ ਉਹ ਆਵਾਜ਼ ਉਠਾਵਾਂਗੇ ਤਾਂ ਉਹਦੀ ਇੱਕ ਲਿਮਿਟਿਡ ਅਪਰੋਚ ਆ, ਇੱਕ ਲਿਮਿਟਿਡ ਉਹਦੀ ਆਪਾਂ ਕਹਿ ਦਈਏ ਉਹ ਪਹੁੰਚ ਆ, ਉਹ ਪਹੁੰਚ ਨਹੀਂ ਸਕਣਾ ਸਭ ਕਿਤੇ। ਸੋ ਸਾਨੂੰ ਦੋਨਾਂ 'ਚ ਕੋਆਰਡੀਨੇਸ਼ਨ ਤੇ ਦੋਨਾਂ 'ਚ ਇੱਕ ਸਹਿਮਤੀ ਲੈ ਕੇ ਚੱਲਣਾ ਪਊਗਾ, ਔਰ ਦੋਨਾਂ ਨੂੰ ਇੰਨੀ ਸਪੇਸ ਵੀ ਦੇਣੀ ਪਊ ਵੀ ਉਹ ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਵੀ ਕਰ ਸਕਣ, ਕਿਤੇ ਨਿੰਦ ਵੀ ਸਕਣ ਜੇ ਕੋਈ ਆਪਸ 'ਚ ਕਿਤੇ ਕਿਸੇ ਤੋਂ ਗਲਤ ਗੱਲ ਹੋ ਗਈ। ਸੋ ਇਹੀ ਇੱਕ ਵਿਜ਼ਨ ਜਿਹੜਾ ਹੁਣ ਕਨਫਲਿਕਟ ਪੋਲੀਟਿਕਸ ਪੰਜਾਬ ਬੜੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ, 1947 ਤੋਂ ਬਾਅਦ, ਭਾਵੇਂ ਕੋਈ ਪੰਜਾਬੀ ਸੂਬੇ ਦਾ ਮੋਰਚਾ ਹੋਵੇ, ਮਤਲਬ ਲਗਾਤਾਰ ਕਨਫਲਿਕਟ 'ਚ ਰਿਹਾ। ਜੇ ਆਪਾਂ ਸਟੇਟ ਨਾਲ ਗੱਲ ਕਰੀਏ ਜਾਂ ਸੈਂਟਰ ਨਾਲ ਗੱਲ ਕਰੀਏ, ਤਾਂ ਹੁਣ ਤੁਸੀਂ, ਕਿਉਂਕਿ ਉਹ ਮਸਲੇ ਸਾਰੇ ਪੈਂਡਿੰਗ ਨੇ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ ਦੀ ਟੈਰੀਟਰੀ ਦਾ ਮਸਲਾ ਜਿਹੜੀਆਂ ਹੋਰ ਸਟੇਟਸ ਨੂੰ ਦੇਤੀ ਆ, ਪੰਜਾਬ ਦੀ ਕੈਪੀਟਲ ਦਾ ਮਸਲਾ ਹੋਵੇ, ਜਾਂ ਹੋਰ ਪੰਜਾਬ ਦੇ ਕਿੰਨੇ ਹੱਕਾਂ ਦੇ ਮਸਲੇ ਆ, ਉਹ ਹਜੇ ਖੜੇ ਆ, ਜਿਨ੍ਹਾਂ ਨੂੰ ਵੋਟ ਪੋਲੀਟਿਕਸ ਜਿਹੜੀ ਆ ਵਸਾਰ ਚੁੱਕੀ ਆ। ਤਾਂ ਤੁਸੀਂ ਜਦੋਂ ਹੁਣ ਕਨਫਲਿਕਟ ਪੋਲੀਟਿਕਸ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਕਿ ਇਹਨਾਂ ਮਸਲਿਆਂ ਨੂੰ ਜਦੋਂ ਚੁੱਕੋਗੇ, ਇਹਨਾਂ 'ਤੇ ਲਾਮਬੰਦੀ ਕਰੋਗੇ, ਤਾਂ ਕਨਫਲਿਕਟ ਜਾ ਕੇ ਫੇਰ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਉਹ ਸੋਰਟ ਆਊਟ ਨਹੀਂ ਹੁੰਦਾ ਤਾਂ ਉਹ ਕਨਫਲਿਕਟ ਜਾ ਕੇ ਫੇਰ ਵਾਇਲੈਂਟ ਕਨਫਲਿਕਟ ਦੇ ਵਿੱਚ ਕਿਤੇ ਕਨਵਰਟ ਹੋ ਸਕਦਾ? ਨਹੀਂ, ਦੇਖੋ, ਇਹ ਵਾਇਲੈਂਟ ਜਾਂ ਨਾਨ ਵਾਇਲੈਂਟ, ਇਹ ਵੀ ਬਾਈਨਰੀਜ਼ ਆ, ਔਰ ਇਹਨੂੰ ਬਾਈਨਰੀਜ਼ ਨੂੰ ਨਾ ਜਿਹੜੀਆਂ ਸਰਕਾਰਾਂ ਜਾਂ ਸਟੇਟ ਹੁੰਦੀ ਆ ਉਹ ਪ੍ਰੈਜ਼ੈਂਟ ਕਰਦੀਆਂ ਏ। ਜੇ ਅਸੀਂ ਇੱਕ ਵੱਡੇ ਦਾਇਰੇ 'ਚ ਦੇਖੀਏ ਤਾਂ ਕੁਝ ਵੀ ਵਾਇਲੈਂਟ ਜਾਂ ਨਾਨ ਵਾਇਲੈਂਟ ਨਹੀਂ ਹੁੰਦਾ। ਜਿਹੜੇ ਵਾਇਲੈਂਟ ਲੋਕ ਹੁੰਦੇ ਆ ਨਾ, ਉਹ ਵੀ ਆਪਦੇ ਹੱਕਾਂ ਲਈ ਲੜ ਰਹੇ ਹੁੰਦੇ ਆ। ਤੇ ਉਹ ਕਿਉਂ ਲੜਦੇ ਆ, ਕਿਉਂ ਉਸ ਵਾਇਲੈਂਸ ਤੱਕ ਜਾਂਦੇ ਆ? ਕਿਉਂਕਿ ਉਹਨਾਂ ਨੂੰ ਨਾਨ ਵਾਇਲੈਂਸ ਰਹਿੰਦੇ ਹੋਏ ਉੱਥੇ ਸਪੇਸ ਨਹੀਂ ਦਿੱਤੀ ਜਾਂਦੀ, ਜਗ੍ਹਾ ਹੀ ਨਹੀਂ ਦਿੱਤੀ ਜਾਂਦੀ। ਜੇ ਕਿਤੇ ਸਰਕਾਰ ਅੱਜ ਫੋਰ ਐਗਜ਼ਾਮਪਲ, ਸਾਨੂੰ ਜਦੋਂ ਪੰਜਾਬ 'ਚ ਆਪਾਂ ਕਿਸਾਨੀ ਸੰਘਰਸ਼ ਕਰ ਰਹੇ ਸੀ ਤਾਂ ਪੰਜਾਬ ਸਰਕਾਰ ਨੇ ਸਾਨੂੰ ਉਸ ਵੇਲੇ ਉਹ ਜਗ੍ਹਾ ਦਿੱਤੀ ਨਾ, ਸਪੇਸ ਦਿੱਤੀ ਨਾ, ਵੀ ਅਸੀਂ ਕਿਸਾਨੀ ਸੰਘਰਸ਼ ਵੇਲੇ ਮੋਰਚੇ ਵੀ ਲਾਏ, ਸ਼ੰਭੂ ਮੋਰਚਾ ਲਾਇਆ, ਹੋਰ ਬੜੇ ਪੰਜਾਬ 'ਚ ਮੋਰਚੇ ਲੱਗੇ, ਹੋਰ ਬੜੇ ਤਰ੍ਹਾਂ ਦੇ ਥਾਂ ਤੇ ਇਕੱਠ ਹੋਏ। ਸੋ ਲੋਕਾਂ ਨੇ ਸਰਕਾਰ ਦੇ ਵਿਰੁੱਧ ਵੀ ਗੱਲਾਂ ਕਹੀਆਂ। ਵੌਇਸ ਆਫ ਡਿਸੈਂਟ ਨੂੰ ਪੰਜਾਬ ਸਰਕਾਰ ਨੇ ਉਸ ਵੇਲੇ ਬੜਾ ਮੈਚੋਰਿਟੀ ਨਾਲ ਡੀਲ ਕੀਤਾ। ਸੋ ਵੱਡੀਆਂ ਡੈਮੋਕ੍ਰੇਸੀ, ਜਿਹੜੀਆਂ ਮੈਚੋਰ ਡੈਮੋਕ੍ਰੇਸੀਜ਼ ਆ, ਉਹ ਹਮੇਸ਼ਾ ਵੌਇਸ ਆਫ ਡਿਸੈਂਟ ਨੂੰ ਸਪੇਸ ਦੇਣਗੀਆਂ ਤੇ ਉਸ ਸਪੇਸ 'ਚ ਜਾ ਕੇ ਜਿਹੜੇ ਇਸ਼ੂਜ਼ ਆ, ਕੌਨਫਲਿਕਟ ਪੋਲੀਟਿਕਸ ਦੇ ਲੀਡਰਸ ਆ, ਉਹ ਸੈੱਟ ਕਰਦੇ ਆ। ਤੇ ਜੇ ਉਹ ਇਸ਼ੂਜ਼ ਲੋਕਾਂ ਨੂੰ ਅਪੀਲ ਕਰਦੇ ਆ ਤਾਂ ਉਹ ਇਸ਼ੂਜ਼ ਐਕਚੁਅਲੀ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਇਸ਼ੂਜ਼ ਬਣ ਜਾਂਦੇ ਆ। ਸੋ ਇਹਦਾ ਮਤਲਬ ਕੌਨਫਲਿਕਟ ਪੋਲੀਟਿਕਸ ਬਹੁਤ ਵਾਰੀ ਇਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਦੈਟ ਕਿਸੇ ਖਿੱਤੇ ਦੇ ਜਿਹੜੇ ਅਸਲ ਮਸਲੇ ਆ ਉਹ ਕੌਨਫਲਿਕਟ ਪੋਲੀਟਿਕਸ ਡਿਸਾਈਡ ਕਰਦੀ ਆ, ਤੇ ਉਹਨਾਂ ਨੂੰ ਫਿਰ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਉਹਦੇ ਤੇ ਜਾ ਕੇ ਪਹਿਰਾ ਦਿੰਦੇ ਆ। ਸੋ ਕੰਸਟਰਕਟਿਵ ਵੇ ਤੇ ਮੈਚੋਰ ਡੈਮੋਕ੍ਰੇਸੀਜ਼ ਦਾ ਢੰਗ ਤਾਂ ਇਹੀ ਆ, ਪਰ ਸਾਡੇ ਜਦੋਂ ਇਸ ਢੰਗ ਨੂੰ ਨਹੀਂ ਅਪਣਾਇਆ ਜਾਂਦਾ, ਔਰ ਅਪਣਾਇਆ, ਇਹ ਹਮੇਸ਼ਾ ਸਰਕਾਰਾਂ ਦੀ ਗਲਤੀ ਹੁੰਦੀ ਆ। ਉਹ ਸਪੇਸ ਨਹੀਂ ਦਿੰਦੇ, ਸਿਰਫ ਮੇਨ ਸਟ੍ਰੀਮ ਵੋਟ ਪੋਲੀਟਿਕਸ ਨੂੰ ਸਪੇਸ ਦੇਣਗੇ, ਬਾਕੀਆਂ ਨੂੰ ਕੋਈ ਸਪੇਸ ਨਹੀਂ। ਫਿਰ ਬੰਦੇ ਕਿੱਧਰ ਨੂੰ ਜਾਂਦੇ ਆ? ਫਿਰ ਵਾਇਲੈਂਸ ਵਾਲੇ ਪਾਸੇ ਜਾਂਦੇ ਆ, ਜਿਹਨੂੰ ਉਹ ਕਹਿੰਦੇ ਆ ਵੀ ਵਾਇਲੈਂਸ ਆ, ਪਰ ਉਹ ਬੰਦੇ ਆਪਦੇ ਹੱਕਾਂ ਨੂੰ ਹੀ ਪ੍ਰੋਟੈਕਟ ਕਰ ਰਹੇ ਹੁੰਦੇ ਆ। ਸੋ ਸਾਨੂੰ ਇੱਕ ਗੱਲ ਸਮਝਣੀ ਪਊਗੀ
ਵੀ ਅਸੀਂ ਇਹਨਾਂ ਬਾਈਨਰੀਜ਼ 'ਚ ਜਾਂ ਇਹਨਾਂ ਨੂੰ ਕੰਪਾਰਟਮੈਂਟਲਾਈਜ਼ ਨਾ ਕਰੀਏ ਇਹਨਾਂ ਗੱਲਾਂ ਨੂੰ, ਵੀ ਕੋਈ ਵਾਇਲੈਂਸ ਆ ਔਰ ਇਹ ਨਾਨ ਵਾਇਲੈਂਸ ਆ। ਇਹ ਤਾਂ ਇੱਕ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਆ ਸਟੇਟ ਦੀ, ਜਿਹੜਾ ਸਟੇਟ ਹੀ ਧੱਕਦਾ ਨਾ ਵਾਇਲੈਂਸ ਵੱਲ, ਜਿਹੜਾ ਸਟੇਟ ਤੁਹਾਨੂੰ ਆਪ ਵਾਇਲੈਂਸ ਵੱਲ ਧੱਕ ਕੇ ਮੁੜ ਕੇ ਉਸ ਵਾਇਲੈਂਸ ਨੂੰ ਆਪਦੀ ਮਸ਼ੀਨਰੀ ਦੇ ਥਰੂ ਦਬਾ ਦਿੰਦਾ ਤੇ ਕਹਿੰਦਾ ਵੇਖੋ ਇਹ ਅੱਤਵਾਦੀ ਸੀ। ਇਹ ਜਿਹੀ ਗੱਲ ਤਾਂ ਆਪਾਂ ਪਹਿਲਾਂ ਭੁਗਤਦੇ ਆਏ ਆ। ਸੋ ਹੁਣ ਸਾਨੂੰ ਇਹਨਾਂ ਸਾਰੇ ਜਿਹੜੇ ਕਹਿ ਲਓ ਵੀ ਵੱਖਰੇ ਤਰ੍ਹਾਂ ਦੀਆਂ ਡਾਇਮੈਂਸ਼ਨਸ ਆ, ਇਹਦੇ ਨਾਲ ਨਜਿੱਠਣਾ ਪਊਗਾ, ਬੜੇ ਇੰਟੈਲੈਕਚੁਅਲੀ ਨਜਿੱਠਣਾ ਪਊਗਾ ਔਰ ਇੰਟੈਲੈਕਟ ਦੇ ਥਰੂ ਦੇਖਣਾ ਪਊਗਾ, ਸਟੇਟ ਕਰਾਫਟ ਨੂੰ ਸਮਝਣਾ ਪਊਗਾ। ਜੇ ਅਸੀਂ ਸਟੇਟ ਕਰਾਫਟ ਨਹੀਂ ਸਮਝੇ ਜਾਂ ਸਾਡੇ ਬੰਦੇ ਨਹੀਂ ਸਮਝੇ, ਫਿਰ ਸਾਡੀ ਕੈਲਕੂਲੇਸ਼ਨ ਕਦੇ ਠੀਕ ਨਹੀਂ ਹੋ ਸਕਦੀ, ਫਿਰ ਅਸੀਂ ਹਮੇਸ਼ਾ ਰੋਂਗ ਕੈਲਕੂਲੇਸ਼ਨਸ ਹੀ ਕਰਾਂਗੇ। ਤੇ ਹੁਣ ਫਿਰ ਠੀਕ ਆ, ਮਤਲਬ ਜਿਹੜੀ ਵੀ ਪੋਲੀਟਿਕਸ ਕਰਨੀ ਆ, ਪਰ ਉਹਦੇ ਲਈ ਲੋਕਾਂ ਦਾ ਨਾਲ ਹੋਣਾ ਬੜਾ ਜ਼ਰੂਰੀ ਆ। ਤੁਹਾਡੇ ਤੇ ਹਮੇਸ਼ਾ ਕਿਸਾਨ ਜਥੇਬੰਦੀਆਂ, ਕੱਲ ਵੀ ਰੁਲਦੂ ਸਿੰਘ ਮਾਨਸਾ ਦੀ ਇੱਕ ਸਪੀਚ ਜਿਹੜੀ ਆ ਉਹ ਆਈ, ਉਹ ਕਹਿੰਦੇ ਇੱਕ ਮਤਲਬ ਖੜਦੁੰਗ ਪਾਉਣ ਵਾਲੇ ਬੰਦੇ ਨੇ, ਉਹ ਤੁਹਾਨੂੰ ਮਤਲਬ ਸਾਰੇ ਬੰਦਿਆਂ ਨੂੰ ਲੱਗਿਆ ਕਿ ਤੁਹਾਡੇ ਲਾਈਵ ਤੋਂ ਬਾਅਦ ਇਹ ਤੁਹਾਡੇ ਲਾਈਵ ਦਾ ਜ਼ਿਕਰ ਕਰਕੇ ਇਹ ਗੱਲ ਕਹੀ ਗਈ ਆ ਵੀ ਇਹ ਤਾਂ ਜੀ ਇਕੱਲਾ ਬੰਦਾ, ਇਹਦੇ ਕੋਲ ਕੋਈ ਆਰਗੇਨਾਈਜੇਸ਼ਨ ਨਹੀਂ ਆ। ਤਾਂ ਹੁਣ ਠੀਕ ਆ, ਪੰਜਾਬ ਦਾ ਨੌਜਵਾਨ ਇੱਕ ਵੱਡੇ ਪੱਧਰ ਤੇ ਤੁਹਾਡੇ ਲਈ ਖੂਨਦਾਨ ਕੈਂਪ ਵੀ ਲੱਗੇ ਤੁਹਾਡੇ ਲਈ, ਜਦੋਂ ਕੋਈ ਮਤਲਬ ਤੁਹਾਨੂੰ ਆਈਸੋਲੇਟ ਕਰਤਾ ਗਿਆ ਸੀ ਉਦੋਂ ਪ੍ਰੋਟੈਸਟ ਵੀ ਕੀਤੇ ਗਏ, ਪਰ ਕੀ ਉਹਨਾਂ ਨੂੰ ਆਰਗੇਨਾਈਜ਼ ਕਰਨ ਲਈ ਵੀ ਕੋਈ ਅਗਲੇ ਦਿਨਾਂ 'ਚ ਕੋਈ ਸਟੈਪ ਲੈਣ ਜਾ ਰਹੇ ਹੋ? ਕੁਛ ਇੱਦਾਂ ਦਾ ਸੋਚਿਆ ਵੀ, ਕੋਈ ਆਰਗੇਨਾਈਜੇਸ਼ਨਲ ਸਟਰਕਚਰ ਵੀ ਬਿਲਡ ਅਪ ਕਰ ਰਹੇ ਹੋ? ਦੇਖੋ ਇਹ ਜਿਹੜਾ ਇੱਕ ਸਵਾਲ ਆ ਨਾ, ਇਹ ਬੜਾ ਇੰਪੋਰਟੈਂਟ ਇਸ ਵੇਲੇ ਸਾਰਿਆਂ ਦੇ ਸਾਹਮਣੇ ਹੀ ਆ ਸਾਡੇ, ਤੇ ਇਹਦਾ ਮੈਨੂੰ ਲੱਗਦਾ ਜਿਹੜਾ ਜਵਾਬ ਕੋਈ ਡੈਫੀਨਿਟ ਵੇ 'ਚ ਦੇਣਾ, ਉਹਨੂੰ ਆਉਣ ਵਾਲੇ ਦਿਨ ਡਿਸਾਈਡ ਕਰਨਗੇ। ਪਰ ਇਹ ਜ਼ਰੂਰ ਆ ਵੀ ਇਸ ਟਾਈਮ ਜੇ ਆਪਾਂ ਕਹੀਏ ਵੀ ਪੰਜਾਬ ਨੂੰ ਚੱਕਿਆ ਤਾਂ ਸਾਡੀ ਜਵਾਨਾਂ ਨੇ ਚੱਕਿਆ, ਸਾਡੇ ਯੂਥ ਨੇ ਚੱਕਿਆ। ਯੂਥ ਦੇ ਮਨਾਂ 'ਚ ਅਸੀਂ ਬਹੁਤ ਹੱਦ ਤੱਕ ਇਹ ਗੱਲ ਦੇਖੀ ਵੀ ਉਹ ਡਰ ਵੀ ਨਹੀਂ ਸੀ। 26 ਤਰੀਕ ਨੂੰ ਜਿਹੜਾ ਵਰਤਾਰਾ ਵਾਪਰਿਆ ਤੇ ਸਾਡਾ ਕੌਮੀ ਝੰਡਾ, ਇਹ ਦੇਖੋ ਤੁਸੀਂ, ਲਾਲ ਕਿਲੇ ਦੇ ਉੱਤੇ ਲਹਿਰਾਉਂਦਾ, ਹਾਲਾਂਕਿ ਉਹਨੂੰ ਪ੍ਰੈਜ਼ੈਂਟ ਕਿਵੇਂ ਕੀਤਾ ਗਿਆ ਉਹ ਤਾਂ ਹਮੇਸ਼ਾ ਸਟੇਟ ਨੇ ਕਰਨਾ ਹੁੰਦਾ, ਉਹ ਤਾਂ ਨਾਨ ਵਾਇਲੈਂਸ ਪੀਸਫੁਲ ਸਟਰਗਲ ਇੱਕ ਚੱਲ ਰਹੀ ਆ, ਪਿਛਲੇ 5-6 ਮਹੀਨਿਆਂ ਤੋਂ ਚੱਲ ਰਹੀ ਆ, ਉਹਦੇ 'ਚ ਵਾਇਲੈਂਟ ਤਾਂ ਕੋਈ ਸੀਗਾ ਹੀ ਨਹੀਂ, ਪਰ ਸਟੇਟ ਨੇ ਗੱਲਾਂ ਜੋ ਕਰਨੀਆਂ ਹੁੰਦੀਆਂ। ਅੱਛਾ, ਉੱਥੇ 10 ਮਿੰਟ ਉਹ ਕੁੱਟਮਾਰ ਹੋਈ, ਉਹਨੂੰ ਕਿਵੇਂ ਇੱਕ ਟੀਵੀ ਚੈਨਲ ਵਾਲੇ ਲਾਲ ਕਿਲੇ ਮੈਂ ਹਿੰਸਾ, ਲਾਲ ਕਿਲੇ ਮੈਂ ਹਿੰਸਾ, ਇੱਕੋ ਹੀ ਕਲਿੱਪ ਦਿਖਾ ਹਨਾ, 10 ਮਿੰਟਾਂ 'ਚ ਮਾਹੌਲ ਹੀ ਬਦਲਦਾ। ਮੀਡੀਆ 'ਚ ਕਿੱਡੀ ਵੱਡੀ ਪਾਵਰ ਆ, ਔਰ ਇਹਨੂੰ ਡੈਮੋਕ੍ਰੇਸੀ ਦਾ ਪਿੱਲਰ ਕਹਿੰਦੇ ਆ, ਪਰ ਉਹਨਾਂ ਨੇ ਆਪਦਾ ਰੋਲ ਨਹੀਂ ਨਿਭਾਇਆ ਉਹ ਪਿੱਲਰ ਵਾਲਾ। ਫਿਰ ਅੱਧੇ ਘੰਟੇ 'ਚ ਉਹ ਬੰਦਾ ਜਿਹੜਾ 32ਵੇਂ ਨੰਬਰ ਤੇ ਬੈਠਾ ਸੀ ਇਸ ਐਜੀਟੇਸ਼ਨ 'ਚ, ਉਹ ਬੰਦਾ ਪਹਿਲੇ ਨੰਬਰ ਤੇ ਲੈ ਆਂਦਾ ਅੱਧੇ ਘੰਟੇ 'ਚ ਮੀਡੀਆ ਨੇ। ਇਹ ਵੀ ਅਸੀਂ ਸਾਰਿਆਂ ਨੇ ਦੇਖਿਆ। ਇਹਦੇ ਪਿੱਛੇ ਵੀ ਸਾਰੇ ਜਿਹੜੀ ਇੱਕ ਪੋਲਿਟਿਕਸ ਚੱਲ ਰਹੀ ਹੁੰਦੀ ਹੈ, ਉਹਨਾਂ ਨੇ ਉਹ ਪੂਰੀ ਮੂਵਮੈਂਟ ਨੂੰ ਇੱਕ ਇੰਡੀਅਨ ਮੂਵਮੈਂਟ, ਜਿਹੜੀ ਇੰਡੀਅਨ ਮੇਨ ਸਟ੍ਰੀਮ ਮੂਵਮੈਂਟ ਦਾ ਇੱਕ ਕਹਿ ਲਓ ਵੀ ਵਹਿਣ 'ਚ ਵਹਿ ਗਈ। ਉਹ ਉਦੋਂ ਪਹਿਲਾਂ ਜੋ ਉੱਥੇ ਗੱਲ ਚੱਲ ਰਹੀ ਸੀ, ਉੱਥੇ ਐਕਚੁਅਲੀ ਸਟੇਟ ਨੂੰ ਸਵਾਲ ਚੱਕੇ ਜਾ ਰਹੇ ਸੀ ਜਾਂ ਸਰਕਾਰਾਂ ਨੂੰ ਸਵਾਲ ਚੱਕੇ ਜਾ ਰਹੇ ਸੀ। ਕਿਉਂ? ਕਦੇ ਪੰਜਾਬ ਨੂੰ ਕਲੋਜ਼ਰ ਹੀ ਨਹੀਂ ਮਿਲਿਆ ਸੀ, ਇੰਨੀਆਂ ਮਾਸ ਇਰਪਸ਼ਨਸ ਹੋਈਆਂ ਪੰਜਾਬ ਨੂੰ। 84 ਤੋਂ ਬਾਅਦ 78 ਤੋਂ ਲੈ ਲਈਏ, 84 ਤੋਂ ਬਾਅਦ ਹੋਰ ਬੜਾ ਕੁਝ ਚੱਲਿਆ ਆਪਾਂ, ਹਨਾ। ਫਿਰ ਆਪਣੇ ਜਿਹੜੇ ਬੜੇ ਬੇਦੋਸ਼ੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਮਾਰਿਆ ਗਿਆ, ਮੁਕਾਬਲੇ ਬਣਾਏ ਗਏ, ਪੁਲਿਸ ਅਫਸਰਾਂ ਨੂੰ ਕੋਈ ਸਜ਼ਾ ਨਹੀਂ, ਉਹ ਅੱਜ ਵੀ ਐਂ ਘੁੰਮਦੇ ਆ। ਸਾਨੂੰ ਪਤਾ ਹੀ ਆ ਸੁਮੇਧ ਸਿੰਘ ਸੈਣੀ ਕਿਸ ਤਰ੍ਹਾਂ ਬਾਹਰ ਇੰਜੋਏ ਕਰਦੇ ਆ, ਹਨਾ। ਫਿਰ ਉਦੋਂ ਬਾਅਦ ਬਰਗਾੜੀ, ਸਰਬੱਤ ਖਾਲਸਾ, ਕੋਈ ਕਲੋਜ਼ਰ ਨਹੀਂ। ਫਿਰ ਲੋਕਾਂ ਨੇ ਤਾਂ ਕਦੇ ਹਮੇਸ਼ਾ ਹੀ ਸਾਥ ਦਿੱਤਾ। ਐਕਤੀ ਤੁਸੀਂ ਕਿਸਾਨੀ ਸੰਘਰਸ਼ 26 ਨਵੰਬਰ ਕਦੇ ਪਿੱਠ ਦਿਖਾਈ ਪੰਜਾਬ ਦੇ ਲੋਕਾਂ ਨੇ ਤੇ ਨੌਜਵਾਨਾਂ ਨਹੀਂ ਦਿਖਾਈ, ਪਰ ਸਾਡੀ ਕਿਤੇ ਮਾਤ ਕਿੱਥੇ ਖਾਧੀ ਐ ਅਸੀਂ ਲੀਡਰਸ਼ਿਪ। ਚਾਹੇ ਜੇ ਆਪਾਂ ਜਿਹੜੀ ਮਰਜ਼ੀ ਮਾਸ ਰੈਪਸ਼ਨ ਲੈ ਲਓ, ਲੀਡਰਸ਼ਿਪ ਉਹਨਾਂ ਜਿਹੜੇ ਪੈਮਾਨਿਆਂ ਤੇ ਕਦੇ ਖਰੀ ਨਹੀਂ ਉੱਠੀ, ਜਿਨ੍ਹਾਂ ਤੇ ਐਕਸਪੈਕਟ ਕੀਤਾ। ਹੁਣ ਅਸੀਂ ਅੱਜ ਜਿੱਥੇ ਖੜੇ ਹਾਂ, ਸਾਨੂੰ ਇੱਕ ਗੱਲ ਇਹ ਸੋਚਣੀ ਪਊ ਵੀ ਇਹ ਨੌਜਵਾਨੀ ਉਹ ਆ ਜਿਨ੍ਹਾਂ ਦੇ ਮਨਾਂ 'ਚ ਜਾਂ ਮਾਨਸਿਕਤਾ 'ਚ ਉਹ ਡਰ ਨਹੀਂ ਆ ਜੋ ਅੱਜ ਤੋਂ 25 30 ਸਾਲ ਪਹਿਲਾਂ ਵਾਲੇ ਬੰਦੇ, ਉਹਨਾਂ ਨੇ ਤਾਂ ਸਟੇਟ ਦਾ ਉਹ ਡਰ ਹਟਾਇਆ, ਉਹਨਾਂ ਨੇ ਉਹ ਹਵਾਵਾਂ ਉਹਨਾਂ ਦੇ ਉੱਤੋਂ ਵੀ ਬਲ। ਇਹਨਾਂ ਨੂੰ ਤਗੜੇ ਕਰਨਾ, ਇਹਨਾਂ ਨੂੰ ਤਗੜੇ ਕਿਵੇਂ ਕਰਾਂਗੇ ਅਸੀਂ? ਜੇ ਅਸੀਂ ਕਹਾਂਗੇ ਵੀ ਅਸੀਂ ਕੌਨਸ਼ੀਅਸਲੀ ਇਹਨਾਂ ਨੂੰ ਕੁਛ ਕਰਦਾ, ਕੌਨਸ਼ੀਅਸ ਜਿਹੜਾ ਆਪਾਂ ਕਹਿੰਦੇ ਕੌਨਸ਼ੀਅਸ ਲੈਵਲ ਤੇ ਜਾ ਕੇ, ਉਹ ਪੰਜਾਬੀ 'ਚ ਕੀ ਕਹਿੰਦੇ ਆਪਾਂ
ਚੇਤਨ ਮਨ ਚ ਜਾ ਕੇ ਇੱਕ ਐਫਰਟ ਕੀਤੀ ਜਾ ਸਕਦੀ ਹੈ। ਉਹ ਤਾਂ ਫਿਰ ਕਮਿਊਨਿਸਟ ਵੀ ਕਰਦੇ ਆ, ਸੈਕੂਲਰਸ ਵੀ ਕਰਦੇ ਆ, ਮੋਡਰੇਟਸ ਵੀ ਕਰਦੇ ਆ, ਪਰ ਸਾਡੇ ਗੁਰੂਆਂ ਨੇ ਕੀ ਐਫਰਟ ਕੀਤੀ? ਸਾਡੇ ਗੁਰੂਆਂ ਨੇ ਅਵਚੇਤਨ ਮਨ ਚ ਜਾ ਕੇ ਉਹਨਾਂ ਅਮਲਾਂ ਤੇ ਲਾ ਕੇ ਐਫਰਟ ਕੀਤੀ ਸੀ ਤੇ ਆਇਆ ਕਰਕੇ ਫਿਰ ਉੱਠੇ ਸੀ ਇਹ ਜ਼ੁਲਮ ਦੇ ਖਿਲਾਫ। ਹੁਣ ਉਸੇ ਗੁਰੂ ਤੇ ਵਾਪਸ ਜਾਣਾ, ਉਹਦਾ ਅਮਲਾਂ ਤੇ ਵਾਪਸ ਜਾਣਾ ਪਊਗਾ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੁਝ ਕਰ ਸਕਦੇ ਹਾਂ, ਆਪਣੇ ਹੱਥ 'ਚ ਕੀ ਹੈ। ਪੰਜਾਬ ਨੂੰ ਐਕਚੁਅਲੀ ਇੱਕ ਲੋੜ ਆ ਉਹ ਸਭ ਜਰਨੈਲ ਸਿੰਘ ਕਰਕੇ ਬ੍ਰਹਮ ਗਿਆਨੀ ਅਧਿਆਤਮਿਕ ਲੀਡਰ ਅਸਲ ਚ ਤਾਂ ਮੈਂ ਤੁਹਾਨੂੰ ਗੱਲ ਦੱਸਾਂ। ਪਰ ਜਦੋਂ ਤੱਕ ਸਾਡੇ ਕੋਲੇ ਉਹ ਹੈ ਨਹੀਂ, ਸਾਨੂੰ ਇੱਕ ਗੱਲ ਤਾਂ ਸਿੱਖਣੀ ਪਊਗੀ, ਅਸੀਂ ਉਹਨਾਂ ਗੁਰੂਆਂ ਦੀਆਂ ਫਲਸਫੇ ਤੇ ਅਮਲਾਂ ਆਪ ਦੇ ਵਿੱਚੋਂ ਪਸਾਰ ਦੀ। ਜੇ ਕਿਤੇ ਸਾਡੀ ਸੋਰਸ ਆਫ ਇੰਸਪੀਰੇਸ਼ਨ ਗੁਰਬਾਣੀ ਆ ਤਾਂ ਸਾਡੀ ਫਿਰ ਗੱਲ ਹੋ ਸਕਦਾ। ਜੇ ਨਹੀਂ ਆ ਫਿਰ ਅਸੀਂ ਉਹਨਾਂ ਨਸ਼ਿਆਂ 'ਚ ਗਾਣਿਆਂ ਤੇ ਫਿਲਮਾਂ ਤੇ ਜਾਂ ਇੱਕ ਜਿਹੜਾ ਕੰਜ਼ਿਊਮਰਿਜ਼ਮ ਜਿਹੜਾ ਗਲਤਾਨ ਕਰ ਰਿਹਾ ਸਾਡੀ ਸੋਸਾਇਟੀ ਦਾ, ਸਾਡੇ ਸਮਾਜ ਦਾ, ਕਿਹਦਾ ਚੱਲਦਾ। ਚਲੋ ਮੈਂ ਵੈਸੇ ਇਹ ਸੀ ਵੀ ਤੁਸੀਂ ਕਿਹਾ ਵੀ ਲਈ ਜਿਹੜਾ ਯੂਥ ਨੂੰ ਕਰਨਾ, ਕਿਉਂਕਿ ਬੜੀ ਗੱਲ ਦੇਖੀ ਗਈ ਕਿ ਇਸ ਵਾਰ ਯੂਥ ਜਿਹੜਾ ਆ ਉਹ ਅਨਆਰਗਨਾਈਜ਼ਡ ਸੀ, ਇਸੇ ਕਰਕੇ ਉਹਦੀ ਗੱਲ ਨੂੰ ਕੰਸੀਡਰ ਵੀ ਬੜਾ ਘੱਟ ਕੀਤਾ ਗਿਆ। ਪਿਛਲੇ ਦਿਨਾਂ 'ਚ ਇਹ ਵੀ ਦੇਖਣ 'ਚ ਆਇਆ ਕਿ ਜਦੋਂ ਪਾਰਲੀਮੈਂਟ ਘੇਰਨ ਦਾ ਐਲਾਨ ਕੀਤਾ ਗਿਆ ਸੀ, ਤੁਸੀਂ ਜੇਲ੍ਹ 'ਚ ਸੀ ਅਤੇ ਉਸ ਤੋਂ ਬਾਅਦ ਜਦੋਂ ਬਾਹਰ ਵੀ ਆਏ ਤਾਂ ਨੌਜਵਾਨਾਂ ਨੇ ਕਿਸਾਨ ਯੂਨੀਅਨਾਂ ਦੇ ਆਗੂ ਜਦੋਂ ਮੁੱਕਰ ਗਏ ਤਾਂ ਉਹਨਾਂ ਨੂੰ ਘੇਰਿਆ, ਪਰ ਉਦੋਂ ਵੀ ਨੌਜਵਾਨ ਅਨਆਰਗਨਾਈਜ਼ਡ ਦਿਖਿਆ। ਤਾਂ ਇਸ ਟਾਈਮ ਇਹ ਗੱਲ ਇੱਕ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੂੰ ਔਰਗਨਾਈਜ਼ਡ ਕਰਨ ਦੀ ਲੋੜ ਆ, ਤਾਂ ਉਹਦੀਆਂ ਇੱਕ ਵੱਡੇ ਪੱਧਰ 'ਤੇ ਇਹੀ ਆਸਾਂ ਨੇ ਕਿ ਦੀਪ ਸਿੱਧੂ ਸ਼ਾਇਦ ਇਹ ਜਿਹੜਾ ਕੰਮ ਉਹ ਸ਼ੁਰੂ ਕਰਨਗੇ ਆਉਣ ਵਾਲੇ ਦਿਨਾਂ 'ਚ। ਅਤੇ ਇੱਕ ਜਿਹੜਾ ਹੋਰ ਮਸਲਾ ਵੱਡਾ ਆ ਰਿਹਾ ਕਿ ਕਿਹਾ ਜਾ ਰਿਹਾ ਕਿ ਤੁਸੀਂ ਦਿੱਲੀ ਕਿਉਂ ਨਹੀਂ ਗਏ, ਮੋਰਚੇ 'ਤੇ ਕਿਉਂ ਨਹੀਂ ਗਏ ਹੁਣ ਤੱਕ, ਕਾਫੀ ਦਿਨ ਹੋ ਗਏ ਜੇਲ੍ਹ ਤੋਂ ਬਾਹਰ ਆਇਆ ਵੀ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਾਣਾ ਨਹੀਂ ਚਾਹੁੰਦੇ, ਜਾਓਗੇ ਜਾਂ ਜਾਣ ਬਾਰੇ ਸੋਚ ਰਹੇ ਹੋ, ਕੀ ਸਥਿਤੀ ਹੈ? ਨਹੀਂ ਭਾਈ, ਇਹ ਨਾ ਗੱਲ ਸਾਨੂੰ ਫਿਰ ਸੋਚਣੀ ਪਊਗੀ। ਮੈਂ ਤਾਂ ਜਿੱਦਾਂ ਜੇਲ੍ਹ ਤੋਂ ਬਾਹਰ ਆਇਆ ਮੋਰਚੇ ਦੇ ਵਿੱਚ ਵੀ ਆਇਆ, ਮੋਰਚੇ 'ਚ ਜਾ ਕੇ ਆਇਆ, ਪਰ ਹੁਣ ਜਿਵੇਂ ਸਾਰੇ ਐਕਸਪੈਕਟ ਕਰ ਰਹੇ ਆ ਵੀ ਇੱਕ ਵੱਡਾ ਕਾਫਲਾ ਇੱਕ ਇਕੱਠ ਕਰਕੇ ਮੋਰਚੇ 'ਚ ਜਾਵੇ, ਮੈਨੂੰ ਐਂ ਲੱਗਦਾ ਵੀ ਉਹਦਾ ਕੋਈ ਫਾਇਦਾ ਸਾਨੂੰ ਇਸ ਵੇਲੇ ਨਹੀਂ। ਮੋਰਚੇ 'ਚ ਬੜੇ ਤਰ੍ਹਾਂ ਦੀਆਂ ਫੋਰਸਿਸ ਨੇ, ਸਾਨੂੰ ਪਤਾ ਵੀ ਉੱਥੇ ਇੱਕ ਤਰ੍ਹਾਂ ਦੀ ਵਿਚਾਰਧਾਰਾ ਤਾਂ ਹੈ ਨਹੀਂ, ਬੜੇ ਡਿਫਰੈਂਟ ਤਰ੍ਹਾਂ ਦੀ ਵਿਚਾਰਧਾਰਾ, ਬੜੇ ਤਰ੍ਹਾਂ ਦੀ ਫੋਰਸਿਸ ਕੰਮ ਕਰਦੀਆਂ, ਜਿਹੜੀ ਇੱਕ ਸਾਂਝੇ ਤੌਰ 'ਤੇ ਉਹ ਲੜਾਈ ਕਿਸਾਨੀ 26 ਤਰੀਕ ਨੂੰ ਜਿਸ ਇਹ ਕਹਿ ਲਓ ਵੀ ਇੱਕ ਵਹਿਣ ਦੀ ਕਲਮੀਨੇਸ਼ਨ, ਉਸ ਆਈਡੀਏ ਦੀ, ਉਸ ਵਿਉਂਤ ਦੀ, ਉਸ ਸਟ੍ਰੈਟਜੀ ਦੀ ਕਲਮੀਨੇਸ਼ਨ ਹੋਈ ਹੈ, ਜਿਹੜੀ ਉਦੋਂ ਘੜੀ ਸੀ ਵੀ ਹੁਣ ਦਿੱਲੀ ਚੱਲੋ ਤੇ ਦਿੱਲੀ ਜਾ ਕੇ ਉਸ ਤੋਂ ਬਾਅਦ ਆਪਾਂ ਅੰਦਰ ਕਰਨਾ। ਉਹ ਇਹੀ ਕਿਹਾ ਗਿਆ ਸੀ 26 ਤਰੀਕ ਨੂੰ ਦਿੱਲੀ ਦੇ ਅੰਦਰ ਰਿੰਗ ਰੋਡ ਤੇ ਇਸ ਤਰ੍ਹਾਂ ਦੀ ਅਸੀਂ ਆਪਦਾ ਪੂਰਾ ਜ਼ਿਲ੍ਹਾ ਸਾਡੇ ਜਗਾਮ ਦਿੱਲੀ ਸਰਕਾਰ ਉਹ ਹੋਇਆ। ਉਹਨੂੰ ਕਿਸੇ ਨੇ ਐਕਨੋਲੇਜ ਨਹੀਂ ਕੀਤਾ, ਰੈਕਗਨਾਈਜ਼ ਨਹੀਂ ਕੀਤਾ, ਉਹਦੇ ਨਾਲ ਕੋਈ ਖੜਿਆ ਨਹੀਂ, ਉਲਟਾ ਸਾਡੀ ਲੀਡਰਸ਼ਿਪ ਉਹ ਤੋਂ ਮੁੱਕਰ। ਪਰ ਐਨੀਵੇਜ਼ ਉਹ ਇੱਕ ਵੱਖਰੀ ਜਿਹੜੀ ਚਰਚਾ, ਪਰ ਉਹ ਜਿਹੜਾ ਆਈਡੀਆ ਸੀ ਉਹ ਉੱਥੇ ਹੀ ਐਕਸਪਾਇਰ ਹੋ ਗਿਆ। ਐਵਰੀ ਆਈਡੀਆ ਹੈਜ਼ ਐਨ ਐਕਸਪਾਇਰੀ ਡੇਟ, ਉੱਥੇ ਹੀ ਐਕਸਪਾਇਰ ਹੋ ਗਿਆ। ਹੁਣ ਕੋਈ ਨਵਾਂ ਆਈਡੀਆ ਘੜਨਾ, ਇੱਕੋ ਹੀ ਆਈਡੀਆ ਐ ਨਹੀਂ ਹੁੰਦਾ ਵੀ ਇਹਨੂੰ ਹੀ ਚਲਾਈ ਜਾਓ ਤੇ ਇਹ ਚੱਲੀ ਜਾਓ। ਹੁਣ ਕੋਈ ਨਵਾਂ ਆਈਡੀਆ ਘੜਨਾ, ਤੇ ਨਵਾਂ ਆਈਡੀਆ ਘੜਨ ਵਾਸਤੇ ਸਾਡੀ ਲੀਡਰਸ਼ਿਪ ਨੂੰ ਕ੍ਰੀਏਟਿਵ ਤੇ ਇਮੈਜੀਨੇਟਿਵ ਹੋਣਾ ਚਾਹੀਦਾ। ਜੇ ਲੀਡਰਸ਼ਿਪ ਕ੍ਰੀਏਟਿਵ ਤੇ ਇਮੈਜੀਨੇਟਿਵ ਫਿਰ ਵੀ ਪ੍ਰੋਬਲਮ। ਤੇ ਹੁਣ ਜਿਸ ਤਰ੍ਹਾਂ ਸਾਡੀ ਲੀਡਰਸ਼ਿਪ, ਤੁਸੀਂ ਇਹ ਦੇਖ ਲਓ, ਸੰਸਦ ਦਾ ਪਲਾਨ ਦਿੰਦੇ ਆ ਫਿਰ ਕੈਂਸਲ ਕਰ ਦਿੰਦੇ, ਫਿਰ ਦੂਜੀ ਵਾਰੀ ਦਿੱਤਾ ਫਿਰ ਕੈਂਸਲ ਕਰ ਦਿੰਦੇ ਆ, ਫਿਰ ਬਿਆਨ ਦਿੰਦੇ ਆ ਵੀ ਦੀਪ ਸਿੱਧੂ ਲੈ ਕੇ। ਮੈਨੂੰ ਐਂ ਲੱਗ ਰਿਹਾ ਵੀ ਇਹ ਨਾ ਹੋਵੇ ਵੀ ਕੋਈ ਬਹਾਨਾ ਹੀ ਲੱਭ ਰਹੇ ਤੇ ਮੈਂ ਉਹ ਬਹਾਨਾ ਫਿਰ ਜਾ ਕੇ ਦਿੱਤਾ, ਮੇਰੇ ਤੋਂ ਟਿਕਿਆ ਨਹੀਂ ਜਾਣਾ, ਔਰ ਮੇਰੇ ਕਈ ਵਾਰੀ ਵਹਿਣ 'ਚ ਬਹਿ ਜਾਂਦਾ ਮੈਂ ਉਹ ਜਜ਼ਬਾਤਾਂ ਦੇ ਵਿੱਚ। ਇਸ ਚੱਕਰ 'ਚ ਇੱਕ ਵਾਰੀ ਫਿਰ ਉਹਨਾਂ ਕੌਮਤਾਂ ਦਾ ਉਹ ਸਭ ਜਿਹੜਾ ਆਪਾਂ ਪਹਿਲਾਂ ਸਹੀਆਂ ਗੱਲਾਂ ਉਹਨਾਂ ਨੂੰ ਫਿਰ ਸਹਿਣਾ ਪਵੇ, ਤੇ ਬੜਾ ਹੀ ਸੋਚ ਸਮਝ ਕੇ ਹੁਣ ਫੈਸਲੇ ਲੈਣੇ ਪੈਣੇ ਆ। ਦਿੱਲੀ ਸਾਡਾ ਹੀ ਮੋਰਚਾ, ਸਾਡੀ ਲੜਾਈ ਆ, ਸਾਡੀ ਲੀਡਰਸ਼ਿਪ, ਸਾਡੇ ਬੰਦੇ ਬੈਠੇ ਆ ਉੱਥੇ, ਆਪਾਂ ਗਰਾਊਂਡ ਤੇ ਵੀ ਕੰਮ ਕਰਨਾ, ਇੱਥੇ ਪਿੰਡੋ ਪਿੰਡ ਹੀ ਕੰਮ ਕਰਾਂਗੇ। ਤੇ ਲੋੜ ਪੈਣ ਤੇ ਜਿੱਦਾਂ ਨਵਾਂ ਆਈਡੀਆ ਜਨਰੇਟ ਹੋਇਆ ਤੇ ਉਹਨੂੰ ਇਵੋਲਵ ਹੋਇਆ ਨਵਾਂ ਆਈਡੀਆ, ਆਪਾਂ ਜਾਵਾਂਗੇ ਵੀ, ਸੋ ਤੋਂ ਪਿੱਛੇ ਨਹੀਂ ਹਟਾਂਗੇ। ਪਰ ਸਾਨੂੰ
ਇਹ ਸਮਝਣ ਦੀ ਜ਼ਰੂਰਤ ਆ ਅੱਜ ਕੀ ਜ਼ਰੂਰਤ ਹੈ ਸਾਨੂੰ, ਅੱਜ ਆਈਡੀਆ ਕੀ ਹੋਣਾ ਚਾਹੀਦਾ ਉਹ, ਤਾਂ ਕਿ ਸਰਕਾਰ ਤੇ, ਕਿਉਂਕਿ ਉਹ ਤਾਂ ਐਡੀ ਜ਼ਾਲਮ ਸਰਕਾਰ ਆ ਔਰ ਉੱਤੋਂ ਬੀਜੇਪੀ, ਤੁਸੀਂ ਦੇਖੋ ਕਿਵੇਂ ਉਹਨਾਂ ਨੇ ਵਰਲਡ ਓਵਰ ਆਪਦੀ ਬੇਇੱਜ਼ਤੀ ਕਰਾਈ। ਉਹਨਾਂ ਨੂੰ ਹਜੇ ਵੀ ਨਹੀਂ ਸਮਝ ਆ ਰਹੀ, ਲੋਕਾਂ ਦਾ ਦਰਦ ਨਹੀਂ ਸਮਝ ਆ ਰਿਹਾ। ਸੋ ਐਡੀ ਜ਼ਾਲਮ ਸਰਕਾਰ ਦੇ ਅੱਗੇ ਮੱਥਾ ਲਾਈ ਬੈਠੇ, ਫਿਰ ਇੱਕ ਸਟੇਟ ਨਾਲ ਮੱਥਾ ਲਾਈ ਬੈਠੇ। ਸੋ ਸਾਨੂੰ ਬੜਾ ਇਮੈਜੀਨੇਟਿਵ ਤੇ ਕ੍ਰੀਏਟਿਵ ਹੋਣਾ। ਫਿਰ ਉਸ ਤੋਂ ਬਾਅਦ ਆਪਾਂ ਜੋ ਸਟੈਪ ਲਈਏ ਵੀ ਦਿੱਲੀ ਜਾਣਾ, ਕੀ ਸਟੈਪ ਹੋਵੇ ਉਹ ਡਿਸਾਈਡ ਕਰੀਏ। ਇੱਕ ਸਵਾਲ ਸਾਡੀ ਬੜੀ ਆਡੀਅנס ਲਹਿੰਦੇ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਆ, ਤੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਨਾਲ ਜਿਹੜੇ ਰਾਸਤੇ ਆ ਉਹ ਲਗਾਤਾਰ ਦਿਲਾਂ ਦੇ ਵਿੱਚ ਇੱਛਾ ਰਹਿੰਦੀ ਆ ਖੋਲ੍ਹਣ ਦੀ, ਪਰ ਦਿੱਲੀ ਉਹਨਾਂ 'ਤੇ ਰੋਕਾਂ ਲਾਉਂਦੀ ਰਹਿੰਦੀ ਹੈ। ਅਤੇ ਹੁਣ ਤੁਸੀਂ ਇੱਕ ਨਵੀਂ ਸਿਆਸਤ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਵਿਚਾਰ ਲੈ ਕੇ ਜਾਣ ਦੀ ਗੱਲ ਕਰ ਰਹੇ ਹੋ, ਤਾਂ ਲਹਿੰਦੇ ਪੰਜਾਬ ਦੇ ਲੋਕਾਂ ਵੱਲ ਨੂੰ ਕੋਈ ਕੀ ਤੁਸੀਂ ਸੁਨੇਹਾ ਭੇਜਣਾ ਚਾਹੁੰਦੇ ਹੋ? ਉਹਨਾਂ ਦੇ ਲਈ ਤੁਹਾਡੇ ਦਿਲ 'ਚ ਕਿਹੋ ਜਿਹੀ ਆਵਾਜ਼ ਹੈ? ਦੇਖੋ, ਸਾਡੇ ਗੁਰਦੁਆਰਾ ਸਾਹਿਬ ਉੱਤੇ, ਸਾਡੇ ਗੁਰੂਆਂ ਦੀ ਧਰਤੀ ਉੱਤੇ, ਸਾਡਾ ਸਾਹਿਤ ਉੱਤੇ, ਸਾਡੀ ਤੁਸੀਂ ਕਹਿ ਲਓ ਵੱਡੇ ਜਿਹੜੇ ਆਪਣੇ ਈਵਨ ਪੰਜਾਬ ਦੀਆਂ ਸ਼ਖਸੀਅਤਾਂ ਹੋਈਆਂ, ਸਾਡਾ ਸਰਕਾਰ ਖਾਲਸਾ ਦੀ ਰਾਜਧਾਨੀ ਤੇ ਉਹ ਠੀਕ ਆ ਸਰਹੱਦਾਂ ਬਣਾਉਣੀਆਂ, ਪਰ ਸਾਡੇ ਤੋਂ ਨਿਖੜ ਤਾਂ ਨਹੀਂ ਸਕਦੀ। ਅੱਜ ਵੀ ਇਹ ਗੱਲ ਅਸੀਂ ਸੁਣਦੇ ਹਾਂ ਵੀ ਜਦੋਂ ਇੱਧਰੋਂ ਆਪਾਂ ਉੱਧਰ ਚਲੇ ਜਾਂਦੇ ਹਾਂ ਤੇ ਉਹ ਜਿਵੇਂ ਸਾਨੂੰ ਟਰੀਟ ਕਰਦੇ ਆ ਜਾਂ ਉੱਧਰਲੇ ਇੱਧਰ ਆ ਜਾਂਦੇ ਆ, ਬਾਕੀ ਦਾ ਨਹੀਂ ਮੈਨੂੰ ਪਤਾ। ਪੰਜਾਬ ਤੱਕ ਤਾਂ ਵੀ ਇਹ ਤਾਂ ਸਾਡੇ ਹੈ, ਇਹ ਤਾਂ ਸਾਡੇ ਆ। ਮੈਂ ਫਿਲਮ ਕੀਤੀ ਜੋਰਾ 10 ਨੰਬਰੀਆ, ਬਹੁਤ ਚੱਲੀ ਉੱਥੇ, ਉਦੋਂ ਪਹਿਲਾਂ ਵਾਲੀ ਫਿਲਮ ਬਹੁਤ ਚੱਲੀ ਉੱਥੇ, ਕਿਉਂਕਿ ਉਹ ਆਪਣਾ ਤੇ ਅੱਜ ਵੀ ਪਈ। ਤੇ ਜਿਹੜੀਆਂ ਇਹ ਸਾਂਝਾਂ ਹੁੰਦੀਆਂ ਨਾ, ਖੂਨ 'ਚ ਸਾਂਝਾਂ ਹੁੰਦੀਆਂ, ਇਹਨਾਂ ਨੂੰ ਸਰਹੱਦਾਂ ਨਹੀਂ ਮਿਟਾ ਸਕਦੀਆਂ। ਫਿਰ ਕਿਸੇ ਨਾ ਕਿਸੇ ਦਿਨ ਤੁਸੀਂ ਵੇਖਿਓ ਇਹ ਵੀ ਆਪਾਂ ਉਹੀ ਗੱਲ ਆ ਜਾਂਦੀ ਹੈ ਵੀ ਪ੍ਰਮਾਤਮਾ ਨੇ ਬਿੱਦ ਬਣਾਉਣੀ ਹੈ ਅਕਾਲ ਪੁਰਖ ਵਾਹਿਗੁਰੂ, ਤੇ ਉਹ ਬਣੂਗੀ ਜੇ ਇਹ ਨਾਂਗਾ ਕਰਤਾਰਪੁਰ ਸਾਹਿਬ ਤੱਕ ਖੁੱਲਿਆ ਨਾ, ਜੇ ਆਪਣਾ ਗੁਰੂ ਨਾਨਕ ਸਾਹਿਬ ਦੇ ਸਥਾਨ ਤੱਕ, ਤੇ ਲਾਂਘੇ ਗਾਂ ਵੀ ਖੁੱਲਣਗੇ। ਇਹੀ ਤਾਂ ਆਪਾਂ ਹੁਣ, ਇਹ ਕਿੱਥੋਂ ਆਉਂਦੀ ਹੈ ਗੱਲ ਸਾਡੇ ਅੰਦਰ? ਇਹ ਕਿਹੜਾ ਸਿਖਾਈ ਗਈ ਹੈ ਤੁਹਾਨੂੰ? ਤਾਂ ਮੈਨੂੰ ਕਿਸੇ ਨੇ ਨਹੀਂ ਸਿਖਾਇਆ। ਇਹ ਬਸ ਚੇਤਨ ਮਨ 'ਚ ਉਹ ਪੁਰਖਾਂ ਦੀ ਇੱਕ ਸੋਚ, ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਇੱਕ ਟਾਈਮ ਆਉਂਦਾ ਜਦੋਂ ਅਸੀਂ ਖੂਨ ਤੋਂ ਸੋਚਦੇ ਹਾਂ, ਬਸ ਆਹੀ ਗੱਲਾਂ ਸਾਡੀਆਂ, ਇਹ ਖੂਨ 'ਚ ਸੋਚਣ ਵਾਲੀਆਂ ਗੱਲਾਂ। ਇਹ ਜਿਹੜੇ ਆਮ ਬੰਦੇ ਆ, ਜਿਹੜੀਆਂ ਗਿਣਤੀਆਂ ਮਿਣਤੀਆਂ 'ਚੋਂ ਹਿਸਾਬ ਲਾਉਂਦੇ ਆ, ਉਹਨਾਂ ਦੇ ਸਮਝ ਨਹੀਂ ਆਉਂਦੀ। ਹੁਣ ਇਹੀ ਸੋਚਦਾ ਕਿ ਲਾਂਘੇ ਛੇਤੀ ਖੁੱਲ੍ਹਣਗੇ, ਅਤੇ ਅੱਜ ਇਹ ਜਿਹੜੇ ਬੜੇ ਮਸਲੇ ਸੀ ਪੰਜਾਬ ਦੀ ਸਿਆਸਤ ਨੂੰ ਲੈ ਕੇ, ਜਾਂ ਫਿਰ ਜੋ ਭਵਿੱਖ ਦਾ ਫੈਸਲਾ ਜਾਂ ਭਵਿੱਖ ਦੀ ਰਣਨੀਤੀ ਆ ਦੀਪ ਸਿੱਧੂ ਦੀ, ਉਹਨੂੰ ਲੈ ਕੇ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ। ਅਤੇ ਲਹਿੰਦੇ ਪੰਜਾਬ ਦੇ ਲੋਕਾਂ ਤੱਕ ਵੀ ਜੋ ਸੁਨੇਹਾ ਕਿ ਜਿਹੜੀ ਪੰਜਾਬ ਦੀ ਅਗਲੀ ਪੀੜ੍ਹੀ ਆ, ਉਹ ਜਿਹੜੀ ਸਿਆਸਤ ਖੜੀ ਕਰਨ ਜਾ ਰਹੀ ਆ, ਉਹ ਵੀ ਪਿਆਰ ਵਾਲੀ ਸਿਆਸਤ ਆ, ਅਤੇ ਉਹੀ ਜਿਹੜੀ ਸਿਆਸਤ ਦਾ ਸੁਨੇਹਾ ਆ ਉਹ ਪੰਜਾਬ 'ਚ ਲੈ ਕੇ ਦੀਪ ਸਿੱਧੂ ਜਾਣਗੇ। ਅਤੇ ਇਹ ਅੱਜ ਗੱਲਾਂ ਬਾਤਾਂ ਅਸੀਂ ਦੀਪ ਸਿੱਧੂ ਨਾਲ ਕੀਤੀਆਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ 'ਤੇ ਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।